ਅੱਜ ਦਾ ਪ੍ਰੋਗਰਾਮ ਅਸੀਂ ਸੰਤ ਬਾਬਾ ਰੋਸ਼ਨ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ। ਔਰ ਮੈਂ ਜਦੋਂ ਅੱਜ ਸਵੇਰ ਦੇ ਆਵਰਸ ਜੀ ਇਸ ਦਾ ਸਾਨੂੰ ਪਤਾ ਲੱਗਾ, ਬਾਬਾ ਰੋਸ਼ਨ ਸਿੰਘ ਜਿਹੜੇ ਉਸ ਪਰੰਪਰਾ ਨਾਲ ਸੰਬੰਧਿਤ ਸੀ। ਹਾਲਾਂ ਇਹ ਠੀਕ ਹੈ ਕਿ ਅੱਜ ਵੀ ਜਦੋਂ ਕ੍ਰਿਟਿਸਿਜ਼ਮ ਹੁੰਦਾ ਬਹੁਤ ਵਾਰ, ਕਿਉਂਕਿ ਭੇਖੀ ਕਿਸਮ ਦੇ ਲੋਕਾਂ ਨੇ ਸੰਤ ਬਾਣੇ ਦੇ ਅੰਦਰ ਇਸ ਕਿਸਮ ਦਾ ਅਡੰਬਰ ਜਾਂ ਪਖੰਡ ਬਣਾਇਆ ਹੋਇਆ ਕਿ ਉਸ ਨੂੰ ਲੈ ਕੇ ਅਕਸਰ ਜਿਹੜਾ ਇਹ ਲੱਗਦਾ ਕਿ ਵੀ ਕਿਵੇਂ ਮੁੱਖ ਧਾਰਾ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਆਪੋ ਆਪਣਾ ਜਿਹੜਾ ਉਹ ਹਰ ਇੱਕ ਨੇ ਪੰਥ ਚਲਾਇਆ ਹੋਇਆ। ਪਰ ਮੁੱਖ ਧਾਰਾ ਦੇ ਵਿੱਚ ਜਦੋਂ ਅਸੀਂ ਹੋਤੀ ਮਰਦਾਨ ਦਾ ਜ਼ਿਕਰ ਪੜ੍ਹਦੇ ਹਾਂ, ਔਰ ਐਜ਼ ਏ ਵਿਦਿਆਰਥੀ, ਐਜ਼ ਏ ਸਟੂਡੈਂਟ, ਜਦੋਂ ਅਸੀਂ ਇਨੀਸ਼ੀਅਲ ਆਪਣੇ ਸਕੂਲ ਡੇਜ਼ ਦੇ ਵਿੱਚ ਇਹ ਲਫ਼ਜ਼ ਵੀ ਸੁਣਦੇ ਸੀ ਹੋਤੀ ਮਰਦਾਨ, ਕਿਉਂਕਿ ਸਾਡੇ ਖਿੱਤੇ ਨਾਲ ਤਾਂ ਇਹਦਾ ਤਾਲੁਕ ਨਹੀਂ ਹੈ। ਇਸ ਗੱਲ ਦਾ ਧਿਆਨ ਰਹੇ ਕਿ ਮਰਦਾਨ ਇਹ ਖੈਬਰ ਪਖਤੂਨਖਵਾ ਜਿਹੜਾ ਅੱਜ ਪਾਕਿਸਤਾਨ ਦਾ ਸੂਬਾ ਹੈ, ਔਰ ਸਿੱਖ ਰਾਜ ਵੇਲੇ ਇਹ ਸਿੱਖ ਰਾਜ ਦਾ ਹਿੱਸਾ ਸੀ। ਜਮਰੌਦ ਤੱਕ ਅਸੀਂ ਦੇਖਦੇ ਹਾਂ, ਪਿਸ਼ਾਵਰ ਤੋਂ ਲਗਭਗ 62 ਕਿਲੋਮੀਟਰ ਈਸਟ ਵੱਲ ਇਸ ਦਾ। ਔਰ ਇਸ ਮਰਦਾਨ ਜ਼ਿਲ੍ਹੇ ਦੇ ਵਿੱਚ ਇੱਕ ਸਿਟੀ ਕੌਂਸਲ ਹੋਤੀ, ਜਿੱਥੇ ਕਿ ਜਦੋਂ ਸਿੱਖੀ ਦੇ ਈਵਨ ਇਤਿਹਾਸਕ ਪੱਖ ਦੀ ਗੱਲ ਹੁੰਦੀ ਹੈ, ਅਸੀਂ ਜੇ ਦੂਸਰੇ ਪੱਖ ਦੀ ਗੱਲ ਅਜੇ ਨਾ ਵੀ ਕਰੀਏ ਤਾਂ ਫਿਰ ਸੰਤ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜਿਨ੍ਹਾਂ ਦੇ ਨਾਂ ਨਾਲ ਲੱਗਾ ਹੁੰਦਾ ਸੀ। ਇਸ ਲਈ ਜਦੋਂ ਹੋਤੀ ਲਫ਼ਜ਼ ਆਉਂਦਾ ਮਰਦਾਨ ਆਟੋਮੈਟਿਕਲੀ ਆ ਜਾਂਦਾ ਹੈ। ਤਾਂ ਤੁਹਾਨੂੰ ਰਿਸਰਚ ਕਰਕੇ ਪਤਾ ਲੱਗਦਾ ਹੈ ਕਿ ਮਰਦਾਨ ਜ਼ਿਲ੍ਹਾ ਹੈ ਖੈਬਰ ਪਖਤੂਨਖਵਾ ਦਾ, ਹੋਤੀ ਇੱਕ ਟਾਊਨ ਹੈ। ਔਰ ਉਹਨਾਂ ਨੇ ਉਸ ਪੀਰੀਅਡ ਦੇ ਵਿੱਚ, ਕਿਉਂਕਿ ਇਹ ਉਹ ਸਾਰੀ ਬੜੀ ਠੇਠ ਪਠਾਣੀ ਬੈਲਟ ਹੈ, ਪਸ਼ਤੋ ਜ਼ਬਾਨ ਬੋਲੀ ਜਾਂਦੀ ਹੈ। ਔਰ ਜਦੋਂ ਅਸੀਂ ਹਰੀ ਸਿੰਘ ਨਲੂਆ ਔਰ ਅਕਾਲੀ ਫੂਲਾ ਸਿੰਘ, ਸਾਡੇ ਦੋਵੇਂ ਵੱਡੇ ਜਰਨੈਲ, ਔਰ ਅਕਾਲੀ ਫੂਲਾ ਸਿੰਘ ਦਾ ਜਥੇਦਾਰ ਅਕਾਲ ਤਖਤ, ਜਿਨ੍ਹਾਂ ਦੀ ਸ਼ਹਾਦਤ ਲੰਡੇ ਦਰਿਆ ਦੇ ਕੰਢੇ ਨਸ਼ਹਿਰੇ ਦੀ ਜੰਗ ਵਿੱਚ ਹੋਈ, ਔਰ ਹਰੀ ਸਿੰਘ ਨਲੂਏ ਦੀ ਸ਼ਹਾਦਤ ਜਮਰੌਦ ਦੀ ਜੰਗ ਦੇ ਵਿੱਚ ਜਦੋਂ ਕਿ ਵੱਡਾ ਪਠਾਣੀ ਲਸ਼ਕਰ ਹਮਲਾਵਰ ਹੁੰਦਾ ਹੋਈ। ਸੋ ਉਹਨਾਂ ਦੀਆਂ ਜੇ ਬਾਇਓਗ੍ਰਾਫੀਜ਼ ਜਿਹਦੇ 'ਚ ਕਿ ਓਰੀਜਨਲ ਪਸ਼ਤੋ ਟੱਚ ਵੀ, ਕਿ ਲੋਕ ਜ਼ੁਬਾਨ ਦੇ ਵਿੱਚ ਕਿਵੇਂ ਚੁੱਪ ਸ਼ਾਹ ਹਰੀਆ ਰਾਗਲਾ, ਚੁੱਪ ਕਰ ਹਰੀ ਸਿੰਘ ਨਲੂਆ ਆਇਆ, ਜਾਂ ਹੋਰ ਬਹੁਤ ਸਾਰੇ ਜਿਵੇਂ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਨਾਲ ਸੰਬੰਧਿਤ ਜਿਹੜੇ ਉਹਨਾਂ ਦੇ ਪਸ਼ਤੋ ਦੇ ਵਿੱਚ ਗੀਤ ਨੇ। ਸੋ ਉਹ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਉਹਨਾਂ ਦੀਆਂ ਲਿਖਤਾਂ ਰਾਹੀਂ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਔਰ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਉਹਨਾਂ ਦੇ ਇਤਿਹਾਸਕ ਜਿਹੜੇ ਨੇ ਉਹ ਗ੍ਰੰਥ ਨੇ ਜਿਹੜੇ ਉਹਨਾਂ ਨੇ ਰਚੇ। ਬਹੁਤ ਸਾਨੂੰ ਇਹ ਵੀ ਪਤਾ ਲੱਗਿਆ ਕਿ ਭਾਈ ਇਸ ਇਲਾਕੇ ਦੇ ਵਿੱਚ ਹੀ, ਜਿਹਨੂੰ ਅਸੀਂ ਫਕੀਰ ਟ੍ਰੈਡੀਸ਼ਨ ਜਾਂ ਸੰਤ ਪਰੰਪਰਾ ਦੇ ਨਾਂ ਨਾਲ ਦੇਖਦੇ ਹਾਂ, ਕਿ ਵੀ ਕਿਵੇਂ ਬਾਬਾ ਕਰਮ ਸਿੰਘ ਹੋਤੀ ਮਰਦਾਨ ਔਰ ਫਿਰ ਉਹਨਾਂ ਦੀ ਜਿਹੜੀ ਲਿਨੇਜ ਦੇ ਨਾਲ ਚੱਲਦੇ, ਕਿਉਂਕਿ ਜਦੋਂ ਅਸੀਂ ਲਿਨੇਜ ਕਹਿੰਦੇ ਹਾਂ, ਇੱਕ ਤਾਂ ਉਹ ਡੇਰੇਦਾਰੀ ਹੁੰਦੀ ਹੈ, ਇੱਕ ਹੁੰਦਾ ਜਿਹੜੇ ਉਹਨਾਂ ਤੋਂ ਫੈਜ਼ਯਾਬ ਹੋਏ ਜਾਂ ਉਹਨਾਂ ਦੀ ਸੰਗਤ ਦੇ ਨਾਲ ਆ ਕੇ ਜੁੜਦੇ ਰਹੇ, ਔਰ ਫਿਰ ਥਾਂ ਥਾਂ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਉਹਨੇ 'ਚ ਈਵਨ ਦਮਦਮੀ ਟਕਸਾਲ ਦੀ ਪਰੰਪਰਾ ਬਾਬਾ ਗੁਰਬਚਨ ਸਿੰਘ ਤੋਂ ਪਹਿਲਾਂ ਵੀ ਜਿਹੜੇ ਨੇ ਉਸ ਹੋਤੀ ਮਰਦਾਨ ਵਾਲਿਆਂ, ਕਿਉਂਕਿ ਜਿਵੇਂ ਅੱਜ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਨੇ ਜੀ ਅਸੀਂ ਸਿੱਧੇ ਉਸ ਥਾਂ ਤੋਂ ਆਏ ਜਾਂ ਉਸ ਥਾਂ ਤੋਂ ਆਏ, ਇਵੇਂ ਨਹੀਂ ਸੀ ਇਹ। ਕਿਉਂਕਿ ਜਿਹੜਾ ਇੱਕ ਜਿਹੜੀ ਪ੍ਰਚਾਰ ਪਰੰਪਰਾ ਸੀ, ਇੱਕ ਪਾਸੇ ਤਾਂ ਡੇਰਾ ਸੀ, ਕੋਈ ਨਿਰਮਲਿਆਂ ਦੇ ਡੇਰੇ ਨੇ ਜਾਂ ਉਦਾਸੀਆਂ ਦੇ ਡੇਰੇ ਨੇ, ਜਾਂ ਜਿਵੇਂ ਸੇਵਾ ਪੰਥੀਆਂ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਉਹਨਾਂ ਦਾ ਵੀ ਵੱਡਾ ਜਿਹੜਾ ਇਲਾਕਾ ਸੀ ਨੂਰਪੁਰ ਥਲ, ਜਿਹੜਾ ਬਿਲਕੁਲ ਡੈਜ਼ਰਟ ਝੰਗ ਮਗਿਆਣੇ ਦੇ ਖਿੱਤੇ ਦੇ ਵਿੱਚ ਹੁਣ ਜਿਹੜੇ ਨੇ ਇੱਧਰ ਗੁਨਿਆਣਾ ਮੰਡੀ ਬਠਿੰਡਾ 'ਚ ਉਹ ਸੈਟਲ ਹੋਏ ਆ ਕੇ। ਸੋ ਇਹ ਆਪੋ ਆਪਣੇ ਢੰਗ ਦੇ ਨਾਲ ਕੋਈ ਗੁਰਮਤ ਵਿਦਿਆ, ਕੋਈ ਪ੍ਰਚਾਰਕ, ਕੋਈ ਗੁਰਮਤ ਸੰਥਿਆ, ਕੋਈ ਗੁਰਬਾਣੀ ਕੀਰਤਨ। ਸੋ ਬਹੁਤ ਵਾਰ ਮੈਂ ਜਦੋਂ ਦੇਖਦਾ ਕਿ ਇਸ 'ਚ ਗਏ ਬਿਨਾਂ ਵੀ ਕਿੰਨਾ ਕੁ ਕਰਾਮਾਤੀ ਪੱਖ ਉਭਾਰਿਆ ਜਾਂਦਾ ਹੈ ਅਤੇ ਕਿੰਨਾ ਕੁ ਜੈਨੂਇਨ ਹੁੰਦਾ ਹੈ, ਕਿੰਨਾ ਕੁ ਉਹਦੇ ਨਾਲ ਜੋੜਿਆ ਜਾਂਦਾ ਹੈ। ਪਰ ਮੈਂ ਦੇਖਦਾ ਵੀ ਜਦੋਂ ਤੁਸੀਂ ਉਹਨਾਂ ਇਲਾਕਿਆਂ 'ਚ ਜਿਹੜੇ ਦੂਸਰੇ ਕਲਚਰਸ ਦੀ ਧੁਨੀ ਸੀ, ਉੱਥੇ ਬੈਠ ਕੇ ਜਦੋਂ ਤੁਸੀਂ ਸਿੱਖੀ ਪਰੰਪਰਾਵਾਂ, ਪੰਜ ਕਕਾਰੀ ਰੂਪ ਔਰ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੀ ਗੱਲ ਨੂੰ ਅੱਗੇ ਤੋਰਿਆ, ਜਿਸ ਨੇ ਉਹਨਾਂ ਦੂਸਰੇ ਮਜ਼ਹਬਾਂ ਦੇ ਲੋਕਾਂ ਨੂੰ ਵੀ ਪ੍ਰਭਾਵਿਤ ਕੀਤਾ, ਅਤੇ ਇਹ ਬਹੁਤ ਵੱਡੀ ਗੱਲ ਸੀ। ਔਰ ਉਸੇ ਪਰੰਪਰਾ 'ਚੋਂ 47 ਤੋਂ ਬਾਅਦ, ਕਿਉਂਕਿ ਸਾਰਾ ਕੁਛ ਹੀ ਜਿਹੜਾ ਹੈ ਉਹ ਉਥਲ ਪੁਥਲ ਹੋਈ, ਸੋ ਬਹੁਤ ਸਾਰੇ ਉਹਨਾਂ ਪਰੰਪਰਾਵਾਂ ਵਾਲੇ ਜਿਵੇਂ ਅਸੀਂ
ਜੇ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਦਾ ਜ਼ਿਕਰ ਕਰਦੇ ਹਾਂ, ਉਹਨਾਂ ਦੇ ਨਾਲ ਫਿਰ ਜੁੜੇ ਹੋਏ ਬਾਬਾ ਆਇਆ ਸਿੰਘ, ਜਾਂ ਜਦੋਂ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਜਿਨ੍ਹਾਂ ਦੇ ਨਾਲ ਮੁਰਾਲੇ ਵਾਲੇ ਲਫ਼ਜ਼ ਜੁੜਿਆ, ਔਰ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਇਕੱਲਾ ਇੱਕ ਫੀਲਡ ਦੇ ਵਿੱਚ ਹੀ ਨਹੀਂ ਕਿ ਵੀ ਧਾਰਮਿਕ ਈਵਨ ਸਿਆਸੀ ਪੱਖ ਤੋਂ ਵੀ ਜਿਹੜਾ ਉਹਨਾਂ ਦੇ ਪੰਥਕ ਪਲੇਟਫਾਰਮ, ਔਰ ਉਹਨਾਂ ਇਲਾਕਿਆਂ 'ਚ ਉਹਨਾਂ ਲੋਕਾਂ 'ਚ ਜਿਹੜੇ ਬਹੁਤ ਸਾਰੇ ਸਿੱਖੀ ਦੇ ਨੇੜੇ ਤੇੜੇ ਵੀ ਨਹੀਂ ਸੀ, ਨਸ਼ਿਆਂ ਦਾ ਵੀ ਸ਼ਿਕਾਰ ਸੀ, ਅਨਪੜ੍ਹਤਾ ਵੀ ਸੀ, ਆਰਥਿਕ ਮੰਦਹਾਲੀ ਵੀ ਸੀ, ਉਹਦੇ 'ਚ ਇਹਨਾਂ ਨੇ ਆਪੋ ਆਪਣੇ ਤਰੀਕੇ ਨਾਲ ਜਿਹੜੀ ਹੈ ਉਹ ਸਿੱਖੀ ਦੀ ਜੜ੍ਹ ਲਾਈ। ਔਰ ਇੱਧਰ ਆ ਕੇ ਜਦੋਂ ਮੈਂ ਦੇਖਦਾ, ਔਰ ਖ਼ਾਸ ਤੌਰ 'ਤੇ ਹਾਲਾਂ ਮੈਨੂੰ ਬਾਬਾ ਰੋਸ਼ਨ ਸਿੰਘ ਜਿਨ੍ਹਾਂ ਦਾ ਜਿਹੜੇ ਇੱਥੇ ਜਿਹੜਾ ਗੁਰਦੁਆਰਾ ਬਾਬਾ ਮਾਝਾ ਸਿੰਘ ਆ ਉੱਥੇ ਉਹਨਾਂ ਦਾ ਆਉਣ ਜਾਣ ਸੀ, ਮੈਨੂੰ ਤਾਂ ਉਹਨਾਂ ਦੇ ਦੀਦਾਰ ਦਾ ਮੌਕਾ ਨਹੀਂ ਬਣਿਆ, ਪਰ ਬੀਬੀ ਨੀਲਮ ਕੌਰ ਜਿਹੜੇ ਉਸ ਇਲਾਕੇ 'ਚ ਹੀ ਰਹਿੰਦੇ ਨੇ ਉਹਨਾਂ ਦੇ ਉੱਤੇ ਉਹਨਾਂ ਦਾ ਪ੍ਰਭਾਵ ਵੀ ਸੀ, ਔਰ TV 84 ਨੂੰ ਵੀ ਬਾਬਾ ਰੋਸ਼ਨ ਸਿੰਘ ਦੇਖਦੇ ਸੀ, ਐਡਮਾਇਰ ਵੀ ਕਰਦੇ ਸੀ, ਔਰ ਉਹਨਾਂ ਨੇ ਹਮੇਸ਼ਾ ਜਿਹੜੇ ਪੰਥਕ ਪਲੇਟਫਾਰਮ ਨੇ ਔਰ ਉਹਨਾਂ ਤੋਂ ਜਿਹੜੀ ਹੈ ਪੰਥ ਦੀ ਗੱਲ ਨੂੰ ਵੀ ਅੱਗੇ ਤੋਰਿਆ। ਪਰ ਇਸ ਦੇ ਨਾਲ ਨਾਲ ਮੈਂ ਸਮਝਦਾ ਵੀ ਇੱਕ ਫੀਲਡ ਜਦੋਂ ਕਿ ਇਹ ਮੈਂ ਇਸ ਲਈ ਐਮਫੇਸਾਈਜ਼ ਕਰਨਾ ਚਾਹੁੰਦਾ ਕਿ ਬਜਾਏ ਇਸ ਦੇ ਕੋਈ ਸਮਝੇ ਕਿ ਬਈ ਸ਼ਾਇਦ ਕਿਸੇ ਇੱਕ ਦੇ ਨਾਲ ਸਾਡੀ ਆਸਥਾ ਜੁੜੀ ਹੁੰਦੀ ਹੈ, ਅਸੀਂ ਸਮਝਦੇ ਹਾਂ ਵੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ 1920 'ਚ ਹੋਂਦ 'ਚ ਆਈ, ਨਿਰੋਲ ਗੁਰਮਤ ਦੀ ਵਿਚਾਰਧਾਰਾ ਨੂੰ ਪਰਨਾਇਆ, ਧਾਰਮਿਕ ਸਮਾਜਿਕ ਬਾਕੀ ਸਾਰੇ ਪੱਖਾਂ ਨੂੰ ਸਿਆਸੀ ਇਹਨੂੰ ਅੱਗੇ ਤੋਰਿਆ ਹੁੰਦਾ, ਤੇ ਫਿਰ ਜਿਸ ਕਿਸਮ ਦਾ ਜਾਲੀ ਬਾਬਾ ਕਲਚਰ ਦਾ ਇੱਕ ਮਸ਼ਰੂਮ ਪੰਜਾਬ ਦੇ ਵਿੱਚ ਖੜਾ ਹੋਇਆ, ਔਰ ਅੱਜ ਅਸੀਂ ਉਸ ਦਾ ਇੰਪੈਕਟ ਬਾਹਰ ਵੀ ਦੇਖ ਰਹੇ ਹਾਂ, ਜਿਸ ਨਾਲ ਅਸੀਂ ਹਮੇਸ਼ਾ ਲੀਕ ਖਿੱਚ ਕੇ ਰੱਖਦੇ ਹਾਂ, ਇਵੇਂ ਨਾ ਹੁੰਦਾ। ਲੇਕਿਨ ਜਿਹੜੇ ਪੰਥਕ ਮੁੱਖ ਧਾਰਾ 'ਚ ਰਹਿੰਦੇ ਆ, ਜਿਨ੍ਹਾਂ ਨੇ ਇਕੱਲਾ ਧਾਰਮਿਕ ਹੀ ਨਹੀਂ, ਐਜੂਕੇਸ਼ਨ ਦੇ ਮਾਮਲੇ 'ਚ ਹਸਪੀਟਲਸ, ਡਿਸਪੈਂਸਰੀਆਂ, ਮਾਡਲ ਸਕੂਲ, ਔਰ ਇਸ ਮਾਮਲੇ ਦੇ ਵਿੱਚ ਵੀ ਬਾਬਾ ਰੋਸ਼ਨ ਸਿੰਘ ਜਿਨ੍ਹਾਂ ਦਾ ਮਕਸੂਦਪੁਰਾ, ਇਹ ਸ਼ਾਇਦ ਨਡਾਲੇ ਦੇ ਨੇੜੇ ਮੁਕਾਮ ਹੈ ਜਿੱਥੇ ਉਹਨਾਂ ਦਾ ਮੁੱਖ ਉਹਨਾਂ ਨੇ ਆਪਣਾ ਸਥਾਨ ਬਣਾਇਆ ਹੋਇਆ ਸੀ, ਪਰ ਉਹ ਟਰੈਵਲ ਕਰਦੇ ਆ ਸਿੱਖੀ ਦਾ ਪ੍ਰਚਾਰ ਕਰਦੇ ਰਹੇ, ਔਰ ਆਲਮੋਸਟ ਸ਼ਾਇਦ 85 ਸਾਲ ਦੀ ਉਮਰ 'ਚ ਉਹਨਾਂ ਨੇ ਅੱਜ ਜਿਹੜਾ ਹੈ ਉਹ ਗੁਰਪੁਰੀ ਪਿਆਨਾ ਕੀਤਾ। ਸੋ ਅਸੀਂ ਜਿਹੜਾ ਇਹ ਪ੍ਰੋਗਰਾਮ ਵੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ, ਔਰ ਅਸੀਂ ਸਮਝਦੇ ਕਿ ਇਹ ਹਾਲਾਂ ਬਹੁਤ ਸਾਰੇ ਜਦੋਂ ਅਸੀਂ TV 84 ਦੇ ਖੈਰ ਖੁਆਹ ਹੋਣ ਦੀ ਗੱਲ ਕਰਦੇ ਹਾਂ, ਸੋ ਉਹਨਾਂ ਨੇ ਹਮੇਸ਼ਾ ਹੀ ਕਿਸੇ ਨਾ ਕਿਸੇ ਰਾਹੀਂ ਜਿਹੜਾ ਉਹਨੂੰ ਕਮੈਂਡ ਵੀ ਕੀਤਾ। ਸਾਡੇ ਵੀਰ ਬਲਜਿੰਦਰ ਸਿੰਘ ਵੀ ਉਹਨਾਂ ਨੂੰ ਮਿਲਦੇ ਰਹੇ ਤਾਂ ਉਹਨਾਂ ਨੇ ਕਹਿਣਾ ਕਿ ਵੀ ਬਾਬਾ ਜੀ ਪੰਥਕ ਮਾਮਲਿਆਂ ਦੇ ਵਿੱਚ ਵੀ ਬਹੁਤ ਚੜ੍ਹਦੀ ਕਲਾ ਵਾਲਾ ਓਪੀਨੀਅਨ ਰੱਖਦੇ ਨੇ। ਹਾਲਾਂ ਉਹਨਾਂ ਦਾ ਆਪਣਾ ਦਾਇਰਾਕਾਰ ਜਿਹੜਾ ਹੈ ਜਿਸ ਦੇ ਵਿੱਚ ਸਿੱਖੀ ਪ੍ਰਚਾਰ, ਕੀਰਤਨ, ਕਥਾ, ਜੋ ਵੀ ਉਹਨਾਂ ਦਾ ਸਟਾਈਲ, ਔਰ ਅਸੀਂ ਇਹ ਗੁਰੂ ਚਰਨਾਂ 'ਚ ਅਰਦਾਸ ਵੀ ਕਰਦੇ ਹਾਂ ਕਿਉਂਕਿ ਨੋ ਮੈਟਰ ਕੌਣ ਕਿੰਨਾ ਪੁੱਗਿਆ ਹੋਏ, ਕਿੰਨਾ ਰੱਬ ਨਾਲ ਜੁੜਿਆ ਹੋਏ, ਕਿ ਭਾਈ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ।